ਗੰਭੀਰਾ ਗਹਿਰਾਈ ਉਹ ਇਕਾਗਰ ਬਿਰਤੀ ਵਾਲੇ ਸੰਤ ਹਨ ਜਿਨ੍ਹਾਂ ਦੀ ਗਹਿਰੀ ਨਜ਼ਰ ਨਾਲ ਅਸਰਦਾਰ ਅਮਲਾਂ ਲਈ ਲੋੜੀਂਦੇ ਫੈਸਲੇ ਕਰਨੇ ਸੁਖਾਲੇ ਹੁੰਦੇ ਹਨ। ਬਹੁਤ ਸਾਲ ਪਹਿਲਾਂ ਅਸੀਂ ਆਪਣੇ ਪੁਰਖਿਆਂ ਤੋਂ ਸੁਣਿਆ ਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ। ਢਾਕੇਸ਼ਵਰੀ ਦੇ ਸ਼ਹਿਰ ਵਿੱਚ ਗੁਰੂ ਨਾਨਕ ਦਾ ਸਵਾਗਤ ਸੁੰਦਰਬਨ ਡੈਲਟਾ ਦੇ ਵਾਸੀਆਂ ਨੇ ਕੀਤਾ। ਗੁਰੂ ਨਾਨਕ ਦੀ ਜੁਸਤਜੂ ਉਹਨਾਂ ਨੂੰ ਦੂਰ ਦਰਾਜ ਦੇ ਲੰਬੇ ਸਫ਼ਰਾਂ ਉੱਤੇ ਵੀ ਲੈ ਗਈ ਸੀ। ਉਹ ਸਾਰੇ ਮਜ਼ਹਬਾਂ ਦਾ ਸੰਜੋਗ ਲੱਭ ਰਹੇ ਸੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਨਕ ਆਖੇ ਇਹੋ ਵਿਚਾਰ ਸਿਫਤੀ ਗੰਢ ਪਵੇ ਦਰਬਾਰ। ਗੁਰੂ ਨਾਨਕ ਨੇ ਆਪਣੀ ਬਾਣੀ ਵਿੱਚ ਉਪਬੋਲੀਆਂ ਦਾ ਇਸਤੇਮਾਲ ਕੀਤਾ ਤਾਂ ਜੋ ਆਮ ਇਨਸਾਨ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ। ਉਹਨਾਂ ਦੇ ਆਲਮੀ ਅਤੇ ਇਨਸਾਨੀ ਸੁਨੇਹੇ ਦਾ ਨਤੀਜਾ ਸੀ ਕਿ ਮੁਖਤਲਿਫ ਸਕਾਫਤੀ ਮਜ਼ਹਬੀ ਪਿਛੋਕੜ ਅਤੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਉਹਨਾਂ ਦੇ ਫਲਸਫੇ ਦੀ ਬੁੱਕਲ ਵਿੱਚ ਆਉਣ ਲੱਗੇ। ਸੋਨਪੁਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੁੰਗੇਰ, ਭਾਗਲਪੁਰ, ਕੰਤਨਗਰ, ਮਾਲਦਾ, ਢਾਕਾ ਅਤੇ ਟੁਬਰੀ ਰਾਹੀਂ ਗੁਹਾਟੀ ਦਾ ਸਫ਼ਰ ਕੀਤਾ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸੋਨਪੁਰ ਤੋਂ ਗੰਗਾ ਨਦੀ ਵਿੱਚ ਕਿਸ਼ਤੀ ਰਾਹੀਂ ਮੁੰਗੇਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਸਫ਼ਰ ਦੀਆਂ ਪੈੜਾਂ ਉੱਤੇ ਅਸੀਂ ਮੁੰਗੇਰ ਜਾ ਰਹੇ ਹਾਂ। ਗੰਗਾ ਨਦੀ ਦੇ ਕਿਨਾਰੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੁੰਗੇਰ ਵਿੱਚ ਕੰਗਨ ਘਾਟ ਉੱਤੇ ਕਿਆਮ ਕੀਤਾ। ਸਤਵੀਂ ਸਦੀ ਦੇ ਚੀਨੀ ਮੁਸਾਫਰ ਹਿਊਨ-ਸਾਂਗ ਨੇ ਆਪਣੇ ਸਫ਼ਰਨਾਮੇ ਵਿੱਚ ਦਰਜ ਕੀਤਾ ਹੈ ਕਿ ਉਸਨੇ ਮੁੰਗੇਰ ਵਿੱਚ ਬਹੁਤ ਸਾਰੇ ਬੁੱਧ ਮਠ ਅਤੇ ਮੰਦਿਰ ਦੇਖੇ। ਮੁੰਗੇਰ ਦੇ ਲੋਕ ਸ਼ਿਵ ਅਤੇ ਸ਼ਕਤੀ ਦੀ ਪੁਰਜੋਸ਼ ਪੂਜਾ ਕਰਦੇ ਸਨ। ਇਸ ਇਲਾਕੇ ਵਿੱਚ ਇਸਲਾਮ ਦੀ ਆਮਦ
ਤੁਰਕ ਹੁਕਮਰਾਨ ਦੀ ਬਦੌਲਤ 13ਵੀਂ ਸਦੀ ਵਿੱਚ ਹੋਈ। ਮੁੰਗੇਰ ਵਿੱਚ ਸਿੱਖ ਬਰਾਦਰੀ ਦੀ ਛੋਟੀ ਜਿਹੀ ਆਬਾਦੀ ਹੈ। ਇਹ ਲੋਕ 1947 ਦੀ ਵੰਡ ਦੇ ਉਜਾੜੇ ਤੋਂ ਬਾਅਦ ਇਸ ਥਾਂ ਆਬਾਦ ਹੋਏ ਸਨ। ਮੁਕਾਮੀ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਦਾਸੀ ਸੰਪਰਦਾਇ ਨੇ ਗੁਰੂ ਨਾਨਕ ਦੇ ਨਾਮ ਉੱਤੇ ਗੰਗਾ ਨਦੀ ਦੇ ਕਿਨਾਰੇ ਵੱਡਾ ਅਸਥਾਨ ਬਣਾਇਆ ਹੋਇਆ ਸੀ। ਉਹ ਅਸਥਾਨ ਹੜ੍ਹ ਵਿੱਚ ਰੁੜ ਗਿਆ ਸੀ। ਅਸੀਂ ਬੇਲਨ ਬਾਜ਼ਾਰ ਵਿੱਚ ਗੁਰੂ ਨਾਨਕ ਅਤੇ ਗੁਰੂ ਤੇਗ ਬਹਾਦਰ ਦੀ ਮੁੰਗੇਰ ਆਮਦ ਦੀ ਯਾਦ ਵਿੱਚ ਬਣਿਆ ਅਸਥਾਨ ਦੇਖਣ ਜਾ ਰਹੇ ਹਾਂ। This place of congregation is ਸੰਗਤ ਦੇ ਜੋੜ ਮੇਲ ਲਈ ਬਣੇ ਇਸ ਸਥਾਨ ਨੂੰ ਗੁਰਦੁਆਰਾ ਪੱਕੀ ਸੰਗਤ ਕਿਹਾ ਜਾਂਦਾ ਹੈ। ਉਦਾਸੀ ਸੰਪਰਦਾਇ ਨੇ ਗੁਰੂ ਨਾਨਕ ਦੀ ਮੁੰਗੇਰ ਵਿੱਚ ਆਮਦ ਦੀ ਯਾਦਗਾਰ ਵਜੋਂ ਇਹ ਅਸਥਾਨ ਬਣਾਇਆ ਸੀ। ਇਹ ਪੁਰਾਤਨ ਅਸਥਾਨ ਬਾਬਾ ਪਰਦੇਸ਼ੀ ਰਾਮ ਜੀ ਉਦਾਸੀ ਨੇ ਬਣਵਾਇਆ ਸੀ। ਜਦੋਂ ਇਹ 1934 ਦੇ ਭੂਚਾਲ ਵਿੱਚ ਢਹਿ ਗਿਆ ਤਾਂ 1935 ਵਿੱਚ ਬਾਬਾ ਰਾਮਦਾਸ ਜੀ ਉਦਾਸੀ ਨੇ ਇਸ ਦੀ ਮੁੜ ਤੋਂ ਉਸਾਰੀ ਕਰਵਾਈ। ਸਾਨੂੰ ਦੱਸਿਆ ਗਿਆ ਕਿ ਹੁਣ ਭਾਰਤੀ ਫੌਜ ਦੇ ਸਿੱਖ ਫੌਜੀਆਂ ਦੀ ਸੰਗਤ ਇਸ ਅਸਥਾਨ ਉੱਤੇ ਜੁੜਦੀ ਹੈ। ਇੱਕ ਮੁਕਾਮੀ ਪਰਿਵਾਰ ਇਸ ਅਸਥਾਨ ਦੀ ਸੇਵਾ ਸੰਭਾਲ ਕਰਦਾ ਹੈ, ਜਿਸ ਦਾ ਪਿਛੋਕੜ ਉਦਾਸੀ ਸੰਪਰਦਾਇ ਨਾਲ ਜੁੜਦਾ ਹੈ। ਇਸ ਪਰਿਵਾਰ ਦੀ ਮੌਜੂਦਾ ਪੀੜ੍ਹੀ ਨੂੰ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ, ਪਰ ਉਹ ਹਫ਼ਤਾਵਾਰੀ ਸੰਗਤ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗਾਇਨ ਰਾਹੀਂ ਬਾਣੀ ਨੂੰ ਸਮਝਣ ਦਾ ਉਪਰਾਲਾ ਕਰਦੇ ਹਨ। ਗੁਰੂ ਨਾਨਕ ਦੀ ਬਾਣੀ ਵਿੱਚ ਸ਼ਬਦ ਅਤੇ ਨਾਮ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪਾਠ ਅਤੇ ਸਮਝ ਦੀ ਖਸਲਤ ਬਾਰੇ ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਕਿੰਨੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋਏ ਇਸ ਦੇ ਗਹਿਰੇ ਸ਼ਬਦਾਂ ਦੀ ਥਾਂ ਪਾਉਂਦੇ ਹਨ। ਜਲ ਬਿਨ ਸਭ ਦੇ ਕਿਉਂ ਤਰੀਏ, ਨਾਮ ਬਿਨਾ ਜਗ ਰੋਗ ਵਿਆਪਿਆ, ਦੁਬੇਦਾ ਡੁੱਬ ਡੁੱਬ ਮਰੀਏ। ਸ਼ਬਦ ਦਾ ਮਾਇਨਾ ਗਿਆਨ ਹੈ, ਜੋ ਸੰਵਾਦ ਦਾ ਸਾਧਨ ਬਣਦਾ ਹੈ ਅਤੇ ਜਿਸ ਰਾਹੀਂ ਆਤਮ ਪਰਚੋਲ ਵਾਲਾ ਵਿਵੇਕ ਅਮਲ ਵਿੱਚ ਆਉਂਦਾ ਹੈ। ਸ਼ਬਦ ਕਿਸ਼ਤੀ ਅਤੇ ਨਾਮ ਚੱਪੂ ਹਨ, ਜੋ ਭਵਜਲ ਪਾਰ ਕਰਨ ਵਿੱਚ ਸਹਾਈ ਹੁੰਦੇ ਹਨ। ਮੁੰਗੇਰ ਤੋਂ ਗੰਗਾ ਕਿਨਾਰੇ ਸਫ਼ਰ ਕਰਦੇ ਹੋਏ ਗੁਰੂ ਨਾਨਕ ਅਤੇ ਭਾਈ ਮਰਦਾਨਾ ਭਾਗਲਪੁਰ ਪਹੁੰਚੇ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਭਾਗਲਪੁਰ ਦਾ ਸਫ਼ਰ ਕਰ ਰਹੇ ਹਾਂ। ਭਾਗਲਪੁਰ ਵਿੱਚ ਅਸੀਂ ਸਭ ਤੋਂ ਪਹਿਲਾਂ ਬੂੜਾ ਨਾਥ ਘਾਟ ਉੱਤੇ ਜਾ ਰਹੇ ਹਾਂ। ਗੰਗਾ ਨਦੀ ਦੇ ਕਿਨਾਰੇ ਇਤਿਹਾਸਕ ਬੂੜਾ ਨਾਥ ਮੰਦਿਰ ਹੈ। ਮੁਕਾਮੀ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਦਾਸੀ ਸੰਪਰਦਾਇ ਨੇ ਬੂੜਾ ਨਾਥ ਘਾਟ ਉੱਤੇ ਗੁਰੂ ਨਾਨਕ ਅਤੇ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਸੀ। ਸਾਨੂੰ ਇੱਥੇ ਗੁਰਦੁਆਰੇ ਦੀ ਕੋਈ ਨਿਸ਼ਾਨੀ ਨਹੀਂ ਮਿਲੀ। ਮੁਕਾਮੀ ਲੋਕਾਂ ਨੇ ਸਾਨੂੰ ਉਸ ਪਰਿਵਾਰ ਦਾ ਘਰ ਦੱਸਿਆ ਜਿਨ੍ਹਾਂ ਦੇ ਪੁਰਖੇ ਕਦੇ ਬੂੜਾ ਨਾਥ ਘਾਟ ਵਾਲੇ ਗੁਰਦੁਆਰੇ ਦੇ ਮਹੰਤ ਹੁੰਦੇ ਸਨ।
मेरा नाम सुजीत कुमार दास। ਮੇਰਾ ਨਾਮ ਸੁਜੀਤ ਕੁਮਾਰ ਦਾਸ ਹੈ। ਮੇਰੇ ਪਿਤਾ ਜੀ ਦਾ ਨਾਮ ਸ੍ਰੀ ਸੋਧ ਕੁਮਾਰ ਦਾਸ ਅਤੇ ਮੇਰੇ ਦਾਦਾ ਜੀ ਇੱਥੇ ਮਹੰਤ ਸਨ। ਉਹਨਾਂ ਦਾ ਨਾਮ ਮਹੰਤ ਸ੍ਰੀ ਸਨ ਸਰਨ ਦਾਸ ਸੀ। ਅਸੀਂ 4-5 ਪੁਸ਼ਤਾਂ ਤੋਂ ਇਸ ਅਸਥਾਨ ਉੱਤੇ ਹਾਂ। ਸ੍ਰੀ ਗੁਰੂ ਮਹਾਰਾਜ ਜੀ ਦੀ ਸੇਵਾ ਕਰ ਰਹੇ ਹਾਂ। ਗੁਰੂ ਮਹਾਰਾਜ ਜੀ ਦਾ ਗ੍ਰੰਥ ਸਾਹਿਬ ਹੈ। ਸਾਨੂੰ ਦਾਦਿਆਂ ਪੜਦਾਦਿਆਂ ਤੋਂ ਪਤਾ ਚੱਲਿਆ ਕਿ ਉਹ ਕਈ ਪੁਸ਼ਤਾਂ ਤੋਂ ਇੱਥੇ ਹੈ। हमारे जो पूर्वज थे ਸਾਡੇ ਪੁਰਖੇ ਬਚਪਨ ਵਿੱਚ ਕਹਾਣੀ ਸੁਣਾਉਂਦੇ ਸਨ ਕਿ ਜਿਹੜੇ ਸਾਡੇ ਪਹਿਲੇ ਗੁਰੂ ਹਨ, ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲ ਇਸ ਅਸਥਾਨ ਉੱਤੇ ਪਏ ਹੋਏ ਹਨ ਅਤੇ ਉਸ ਤੋਂ ਬਾਅਦ ਵਿੱਚ ਹੀ ਆਲੇ ਦੁਆਲੇ ਉਹਨਾਂ ਦੇ ਸ਼ਰਧਾਲੂ ਬਣੇ, ਉਹਨਾਂ ਦੀ ਹੀ ਰਾਹ ਅਪਣਾਉਣਾ ਚਾਹੁੰਦੇ ਸਨ। ਇੱਥੇ ਹਰ ਰੋਜ਼ ਸਵੇਰ ਸ਼ਾਮ ਕੀਰਤਨ ਭਜਨ ਹੁੰਦਾ ਸੀ। ਅਸੀਂ ਵੀ ਸਹਿਯੋਗ ਕਰਦੇ ਸਾਂ। ਪਹਿਲਾਂ ਇੱਥੇ ਬਹੁਤ ਵੱਡਾ ਗੁਰਦੁਆਰਾ ਸੀ। था पहले यहाँ। हमारे ਸਾਡੇ ਪ੍ਰਥਮ ਗੁਰੂ ਸ੍ਰੀ ਗੁਰੂ ਨਾਨਕ ਜੀ ਸ਼ਾਂਤੀ ਦੂਤ ਸਨ। ਉਹ ਥਾਂ-ਥਾਂ ਜਾ ਕੇ ਉਪਦੇਸ਼ ਦਿੰਦੇ ਸਨ ਕਿ ਆਪਸ ਵਿੱਚ ਭਾਈਚਾਰੇ ਅਤੇ ਪ੍ਰੇਮ ਨਾਲ ਰਹੋ। ਸਭ ਧਰਮ ਇੱਕ ਹਨ। ਉਹ ਨਿਰੰਕਾਰ ਬ੍ਰਹਮ ਨੂੰ ਮੰਨਦੇ ਸਨ। ਉਹਨਾਂ ਦੇ ਹਿਸਾਬ ਨਾਲ ਅਨੰਤ ਬ੍ਰਹਿਮੰਡ ਹੀ ਨਿਰੰਕਾਰ ਬ੍ਰਹਮ ਹੈ। ਉਹਨਾਂ ਤੋਂ ਬਾਅਦ ਅਸੀਂ ਉਹਨਾਂ ਦੇ ਦਰਸਾਏ ਮਾਰਗ ਉੱਤੇ ਚੱਲਦੇ ਹਾਂ। हम लोग उन्हीं के दिए गए उपदेशों का अनुसरण करते हैं। ਅਸੀਂ ਹੁਣ ਬੂੜਾ ਨਾਥ ਘਾਟ ਦੇ ਲਾਗੇ ਹੀ ਬਣੇ ਗੁਰਦੁਆਰਾ ਬੜੀ ਸੰਗਤ ਜਾ ਰਹੇ ਹਾਂ। ਇਹ ਗੁਰਦੁਆਰਾ ਭਾਗਲਪੁਰ ਦੀ ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਦੇ ਇੱਥੇ ਆਉਣ ਦੀ ਯਾਦਗਾਰ ਵਜੋਂ 1974 ਵਿੱਚ ਬਣਾਇਆ ਸੀ। ਭਾਗਲਪੁਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੰਤ ਨਗਰ ਦਾ ਸਫ਼ਰ ਕੀਤਾ। ਅਸੀਂ ਹੁਣ ਭਾਗਲਪੁਰ ਤੋਂ ਕੰਤ ਨਗਰ ਜਾ ਰਹੇ ਹਾਂ। ਗੰਗਾ ਨਦੀ ਦੇ ਕਿਨਾਰੇ ਇਹ ਕਸਬਾ ਬਿਹਾਰ ਸੂਬੇ ਦੇ ਪੂਰਨੀਆ ਜ਼ਿਲ੍ਹੇ ਵਿੱਚ ਹੈ। ਕਿਸੇ ਸਮੇਂ ਕੰਤ ਨਗਰ ਇਲਾਕੇ ਵਿੱਚ ਬਿਹਾਰੀ ਮੂਲ ਅਤੇ ਵੱਖ-ਵੱਖ ਮਜ਼ਹਬੀ ਪਿਛੋਕੜ ਵਾਲੇ ਗੁਰੂ ਨਾਨਕ ਦੇ ਸ਼ਰਧਾਲੂਆਂ ਦੀ ਚੋਖੀ ਸੰਗਤ ਸੀ। ਬਿਹਾਰੀ ਮੂਲ ਦੀ ਮੁਕਾਮੀ ਸੰਗਤ ਨੇ ਦੂਰ ਦੁਰਾੜੇ ਦੇ ਇਨ੍ਹਾਂ ਇਲਾਕਿਆਂ ਵਿੱਚ ਕਈ ਅਸਥਾਨ ਉਸਾਰੇ ਹਨ। ਅਸੀਂ ਇੱਕ ਦੂਰ ਦਰਾਜ਼ ਦੇ ਪਿੰਡ ਦੇ ਗੁਰਦੁਆਰੇ ਜਾ ਰਹੇ ਹਾਂ। On the banks of river ਗੰਗਾ Ganges, ਨਦੀ ਦੇ ਕਿਨਾਰੇ ਵਸੇ ਪਿੰਡ ਕੰਤ ਨਗਰ ਦਾ ਦੌਰਾ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੀਤਾ ਸੀ। ਉਹਨਾਂ ਦੀ ਆਮਦ ਦੀ ਯਾਦਗਾਰ ਵਜੋਂ ਮੁਕਾਮੀ ਬਰਾਦਰੀ ਨੇ ਗੁਰਦੁਆਰੇ ਦੀ ਉਸਾਰੀ ਕੀਤੀ ਹੈ। ਅਸੀਂ ਬਿਹਾਰੀ ਮੂਲ ਦੇ ਮੁਕਾਮੀ ਸਿੱਖ ਤ੍ਰਿਲੋਕ ਸਿੰਘ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਕੰਤ ਨਗਰ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੁਰੂ ਨਾਨਕ ਦਾ ਸੁਨੇਹਾ ਪਹੁੰਚਾਉਣ ਵਿੱਚ ਉਦਾਸੀ ਸੰਪਰਦਾਇ ਦੇ ਮਹਰਸ਼ੀ ਦਾਸ ਨੇ ਅਹਿਮ ਹਿੱਸਾ ਪਾਇਆ ਸੀ। बहुत साल पहले हम लोग पूर्वजों ने सुना ਬਹੁਤ ਸਾਲ ਪਹਿਲਾਂ ਅਸੀਂ ਆਪਣੇ ਪੁਰਖਿਆਂ ਤੋਂ ਸੁਣਿਆ ਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ। यहाँ पे हमारे ਕੰਤ ਨਗਰ ਵਿੱਚ ਬਹੁਤ ਸਾਰੀ ਸੰਗਤ ਨਾਨਕ ਨਾਮ ਲੇਵਾ ਹੋ ਗਈ। ਉਹਨਾਂ ਦਾ ਫਲਸਫਾ ਮਕਬੂਲ ਹੁੰਦਾ ਗਿਆ ਤੇ ਉਹਨਾਂ ਦੀ ਮਾਨਤਾ ਹੋਈ। ਇਸੇ ਤਰ੍ਹਾਂ ਲੋਕਾਂ ਨੇ ਉਹਨਾਂ ਦੇ ਧਰਮ ਪ੍ਰਚਾਰ ਦਾ ਕੰਮ ਵੀ ਕੀਤਾ।
ਮਾਨਸ ਕੀ ਜਾਤ ਏਕੋ ਪਹਿਚਾਨਬੋ। ਗੁਰੂ ਨਾਨਕ ਦੇਵ ਜੀ ਨੇ ਵਹਿਦਤ ਨੂੰ ਆਪਣੇ ਸੁਨੇਹੇ ਦਾ ਧੁਰਾ ਬਣਾਇਆ। ਇਸ ਸੁਨੇਹੇ ਉੱਤੇ ਅਮਲ ਕਰਨ ਵਾਲੇ ਲੋਕ ਗੁਰੂ ਨਾਨਕ ਦੇਵ ਜੀ ਦੇ ਰਾਹ ਦੇ ਪਾਂਧੀ ਹਨ। चलते हैं। तो गुरु नानक देव जी ਗੁਰੂ ਨਾਨਕ ਦੇਵ ਜੀ ਦੇ ਰਾਹ ਉੱਤੇ ਚੱਲਣ ਵਾਲਿਆਂ ਵਿੱਚ ਮਹਿਰ ਅਸੀਂ ਦਾਸ ਜੀ ਵੀ ਸਨ। ਉਹਨਾਂ ਨੇ ਸਤਸੰਗ ਦੀ ਮਹਿਮਾ ਕੀਤੀ ਅਤੇ ਵਿਖਿਆਨ ਕੀਤਾ। ਉਹਨਾਂ ਤੋਂ ਅੱਗੇ ਉਹਨਾਂ ਦੇ ਚੇਲੇ ਹੋਏ ਜੋ ਸਤਸੰਗ ਕਰਨ ਲੱਗੇ ਅਤੇ ਲੋਕ ਜੁੜਨ ਲੱਗੇ। ਇਹ ਸਭ ਗੁਰੂ ਨਾਨਕ ਦੇਵ ਜੀ ਦਾ ਹੀ ਸਤਸੰਗ ਕਰਦੇ ਸਨ। ਉਹ ਵਚਨ ਕਰਦੇ ਸਨ ਕਿ ਮੇਰਾ ਗੁਰੂ ਗੁਰੂ ਨਾਨਕ ਹੈ। ਉਹਨਾਂ ਨੇ ਭਾਗਲਪੁਰ ਦੇ ਲਾਗੇ ਇੱਕ ਅਸਥਾਨ ਬਣਾਇਆ ਜਿਸ ਨੂੰ ਅਸੀਂ ਕੁੱਪਾ ਕਾਟ ਕਹਿੰਦੇ ਹਾਂ। हम लोग जानते हैं। ਪੇਂਡੂ ਇਲਾਕਿਆਂ ਵਿੱਚ ਔਰਤਾਂ ਸਹਿਜ ਨਾਲ ਇੱਕੋ ਵੇਲੇ ਕਈ ਕੰਮ ਕਰਦੀਆਂ ਹਨ। ਬੱਚੇ ਪਾਲਣ ਦੇ ਨਾਲ-ਨਾਲ ਪਰਿਵਾਰ ਲਈ ਚੁੱਲ੍ਹੇ ਚੌਕੇ ਅਤੇ ਖੇਤਾਂ ਦੇ ਕੰਮ ਕਰਦੀਆਂ ਹਨ। ਉਹਨਾਂ ਦੀ ਇਸ ਕਾਲਨਾ ਨੂੰ ਦੇਖ ਕੇ ਗੁਰੂ ਨਾਨਕ ਦਾ ਇਹ ਸ਼ਬਦ ਮੇਰੇ ਧਿਆਨ ਵਿੱਚ ਆਉਂਦਾ ਹੈ। पांडो ही पांड उपजै पांडे बाज न कोय। ਇਤਿਹਾਸਿਕ ਤੌਰ ਉੱਤੇ ਦੁਨੀਆ ਭਰ ਵਿੱਚ ਜੀਵਨਦਾਤੀ ਔਰਤ ਨੂੰ ਪਿਤਾ ਪੁਰਖੀ ਸਮਾਜ ਨੇ ਬਰਾਬਰ ਦਾ ਰੁਤਬਾ ਨਹੀਂ ਦਿੱਤਾ। ਗੁਰੂ ਨਾਨਕ ਨੇ ਲਿੰਗ ਵਿਤਕਰੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਇਹ ਗੱਲ ਜਤਾਈ ਕਿ ਔਰਤ ਤੋਂ ਬਿਨਾਂ ਮਨੁੱਖਾ ਨਸਲ ਨਹੀਂ ਅੱਗੇ ਵਧੇਗੀ। ਕੰਤ ਨਗਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਾਲਦਾ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਮਾਲਦਾ ਜਾ ਰਹੇ ਹਾਂ। ਮਾਲਦਾ ਇੰਡੀਆ ਦੇ ਸੂਬੇ ਪੱਛਮੀ ਬੰਗਾਲ ਦਾ ਸ਼ਹਿਰ ਹੈ ਜੋ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦਾ ਹੈ। ਜਦੋਂ ਗੁਰੂ ਨਾਨਕ ਨੇ ਇਸ ਸ਼ਹਿਰ ਦਾ ਦੌਰਾ ਕੀਤਾ ਤਾਂ ਇੱਥੇ ਬੰਗਾਲ ਸਲਤਨਤ ਦਾ ਰਾਜ ਸੀ। ਅਸੀਂ ਮਹਾਨੰਦਾ ਨਦੀ ਦੇ ਲਾਗੇ ਪੁਰਾਣੇ ਮਾਲਦਾ ਸ਼ਹਿਰ ਦੇ ਗੁਰਦੁਆਰੇ ਜਾ ਰਹੇ ਹਾਂ। ਮਹਾਨੰਦਾ ਅਤੇ ਗੰਗਾ ਨਦੀਆਂ ਮਾਲਦਾ ਇਲਾਕੇ ਵਿੱਚੋਂ ਨਿਕਲਦੀਆਂ ਹਨ। ਜਦੋਂ ਗੁਰੂ ਨਾਨਕ ਇੱਥੇ ਆਏ ਸਨ ਤਾਂ ਇਹ ਸੌਦਾਗਰੀ ਅਤੇ ਮੁਸਾਫਰੀ ਪੱਖੋਂ ਅਹਿਮ ਬੰਦਰਗਾਹ ਸੀ। ਉਦਾਸੀ ਸੰਪਰਦਾਇ ਨੇ ਗੁਰੂ ਨਾਨਕ ਦੀ ਮਾਲਦਾ ਵਿੱਚ ਆਮਦ ਦੀ ਯਾਦਗਾਰ ਵਜੋਂ ਸੰਗਤ ਕਰਨ ਲਈ ਇਤਿਹਾਸਿਕ ਮਰਕਜ਼ ਉਸਾਰਿਆ ਸੀ। ਮਾਲਦਾ ਵਿੱਚੋਂ ਲੋਕਾਂ ਦੀ ਹਿਜਰਤ ਕਾਰਨ ਉਹ ਅਸਥਾਨ ਵੀਰਾਨ ਹੋ ਗਿਆ। ਮਾਲਦਾ ਵਿੱਚ 1947 ਦੀ ਵੰਡ ਤੋਂ ਬਾਅਦ ਆਈ ਮੁਹਾਜਿਰ ਬਿਰਾਦਰੀ ਨੇ 1960 ਵਿੱਚ ਇਹ ਮਰਕਜ਼ ਮੁੜ ਬਹਾਲ ਕਰ ਲਿਆ। ਗੁਰੂ ਨਾਨਕ ਨੂੰ ਮਾਲਦਾ ਵਿੱਚ ਇੱਕ ਸ਼ਾਹੂਕਾਰ ਰਾਮਦੇਵ ਮਿਲਿਆ। ਉਸ ਨੂੰ ਦੌਲਤ ਦਾ ਦਿਖਾਵਾ ਕਰਦੇ ਵੇਖ ਕੇ ਗੁਰੂ ਨਾਨਕ ਨੇ ਕਿਹਾ, ਚੋਆ ਚੰਦਨ ਅੰਗ ਚੜਾਵੋ, ਪਾਠ ਪਟੰਬਰ ਪਹਿਰ ਹਟਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਗੁਰੂ ਨਾਨਕ ਨੇ ਰਾਮਦੇਵ ਨੂੰ ਇਹ ਅਹਿਸਾਸ ਕਰਵਾਉਣ ਲਈ ਸੁਨੇਹਾ ਦਿੱਤਾ ਸੀ ਕਿ ਅਮੀਰੀ ਦੇ ਦਿਖਾਵੇ ਨਾਲ ਮਿਲਦੀ ਖੁਸ਼ੀ ਥੋਥੀ ਹੈ। ਸਦੀਵੀ ਖੁਸ਼ੀਆਂ ਹਾਸਲ ਕਰਨ ਲਈ ਮਨੁੱਖ ਨੂੰ ਪਦਾਰਥ ਦੀ ਲਾਲਸਾ ਤਿਆਗਣੀ ਪੈਂਦੀ ਹੈ। ਇਹ ਗੁਰਦੁਆਰਾ ਗੁਰੂ ਨਾਨਕ ਦੇ ਮਾਲਦਾ ਇਲਾਕੇ ਵਿੱਚ ਆਉਣ ਦੀ ਯਾਦਗਾਰ ਵਜੋਂ ਬਣਾਇਆ ਗਿਆ ਸੀ।
ਮੁਕਾਮੀ ਬੰਗਾਲੀ ਹਿੰਦੂ ਬਰਾਦਰੀ ਸ਼ਰਧਾ ਵਜੋਂ ਇਸ ਗੁਰਦੁਆਰੇ ਵਿੱਚ ਆਉਂਦੀ ਹੈ। ਮਾਲਦਾ ਵਿੱਚ ਸਾਨੂੰ ਦੇਖ ਕੇ ਮੁਕਾਮੀ ਬਰਾਦਰੀ ਨੇ ਸਾਨੂੰ ਆਪਣੇ ਮਜ਼ਹਬੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ। ਗੁਰੂ ਨਾਨਕ ਦੀਆਂ ਪੈੜਾਂ ਉੱਤੇ ਸਫ਼ਰ ਕਰਦੇ ਹੋਏ ਸਾਨੂੰ ਭਾਂਤ-ਭਾਂਤ ਦੀਆਂ ਬਿਰਾਦਰੀਆਂ ਨਾਲ ਮਿਲਣ ਦੇ ਮੌਕੇ ਮਿਲੇ ਹਨ, ਜੋ ਸਾਡੇ ਲਈ ਤਜਰਬਾਤੀ ਸਿੱਖਿਆ ਹੋ ਨਿਬੜੇ ਹਨ। ਬੰਗਾਲੀ ਸ਼ਰਧਾਲੂਆਂ ਨੂੰ ਭਜਨ ਗਾਉਂਦੇ ਸੁਣ ਕੇ ਮੈਨੂੰ ਗੁਰੂ ਨਾਨਕ ਦੇ ਸ਼ਬਦ ਯਾਦ ਆਏ ਹਨ। तुम गावो मेरे निरपाओ का सोहला, हमारी जित सोहेले सदा सुख होए। ਗੁਰੂ ਨਾਨਕ ਨੇ ਆਖਿਆ ਕਿ ਜਿਹੜਾ ਮਨ ਵਹਿਦਤ ਦੀ ਸੱਚਾਈ ਬਾਰੇ ਸੋਚ ਵਿਚਾਰ ਕਰਦਾ ਹੈ ਉਹ ਸਦੀਵੀ ਚੈਨ ਹਾਸਲ ਕਰਦਾ ਹੈ। ਦਰਅਸਲ ਇਸ ਸੋਚ ਮੁਤਾਬਕ ਸਾਰੀ ਸ੍ਰਿਸ਼ਟੀ ਹੀ ਇੱਕ ਅਲੌਕਿਕ ਕਾਰ ਹੈ ਜਿਸ ਵਿੱਚ ਅਨੇਕ ਹਸਤੀਆਂ ਦਾ ਵਾਸਾ ਹੈ। ਮਾਲਦਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੂਰਬੀ ਪਾਸੇ ਨੂੰ ਗੰਗਾ ਅਤੇ ਪਦਮਾ ਨਦੀਆਂ ਦੇ ਨਾਲ-ਨਾਲ ਸਫ਼ਰ ਸ਼ੁਰੂ ਕੀਤਾ ਅਤੇ ਢਾਕਾ ਪਹੁੰਚ ਗਏ, ਜੋ ਹੁਣ ਬੰਗਲਾਦੇਸ਼ ਦੀ ਰਾਜਧਾਨੀ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਇੰਡੀਆ ਬੰਗਲਾਦੇਸ਼ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਇੰਡੀਆ ਤੋਂ ਬੰਗਲਾਦੇਸ਼ ਗਏ ਅਤੇ ਢਾਕਾ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। ডুবে দেখ দেখি মো আকাশ পাতাল খুঁজিস যারে এই দেহে সে রয় লামালের লুকাই যেমন মানুষের নইলে কি সব নুরি তন আদম তনে সিজদা জানাই। ਬੰਗਲਾਦੇਸ਼ ਵਿੱਚ ਬ੍ਰਹਮਾਪੁੱਤਰਾ ਅਤੇ ਗੰਗਾ ਨਦੀਆਂ ਦੀ ਤਿਕੋਣ ਵੱਡਾ ਡੈਲਟਾ ਬਣਾਉਂਦੀ ਹੈ। ਜਦੋਂ ਗੁਰੂ ਨਾਨਕ 16ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਏ ਤਾਂ ਇੱਥੇ ਹਿੰਦੂ ਅਤੇ ਮੁਸਲਮਾਨ ਮਜ਼ਹਬਾਂ ਦੇ ਲੋਕ ਆਬਾਦ ਸਨ। ਹੁਣ ਬੰਗਲਾਦੇਸ਼ ਇਸਲਾਮੀ ਮੁਲਕ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਫ਼ਰ ਲਈ ਸੁਦਾਗਰਾਂ ਵਾਲਾ ਰਾਹ ਫੜਿਆ, ਜੋ ਸਿੱਧਾ ਮੇਘਾ ਨਦੀ ਦੇ ਕਿਨਾਰੇ ਵਸੇ ਸ਼ਹਿਰ ਸੁਨਾਰ ਗਾਉਂ ਜਾਂਦਾ ਸੀ। ਇਹ ਸ਼ਹਿਰ 16ਵੀਂ ਸਦੀ ਵਿੱਚ ਸੁਦਾਗਰੀ ਦਾ ਵੱਡਾ ਮਰਕਜ਼ ਸੀ ਅਤੇ ਨਾਲ ਹੀ ਬੰਗਾਲ ਸਲਤਨਤ ਦੀ ਰਾਜਧਾਨੀ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਸ ਦੌਲਤਮੰਦ ਸ਼ਹਿਰ ਸੁਨਾਰ ਗਾਉਂ ਨਾ ਜਾਣ ਦਾ ਫੈਸਲਾ ਕੀਤਾ ਅਤੇ ਢਾਕੇ ਨੂੰ ਚਾਲੇ ਪਾ ਦਿੱਤੇ, ਜੋ ਪੂਰੀ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਇਸ ਇਲਾਕੇ ਵਿੱਚ ਆਏ ਤਾਂ ਢਾਕਾ ਸ਼ਿਵ ਮਤ ਲਈ ਮਜ਼ਹਬੀ ਤੀਰਥ ਸੀ। Bengal in particular ਬੰਗਾਲ ਵਿੱਚ ਬੌਲੀ ਸੂਫੀ ਸੰਤਾਂ ਅਤੇ ਹੋਰ ਰਹੱਸਵਾਦੀਆਂ ਦੀ ਰੀਤ ਹੈ। and other mystics. So ਇਸ ਧਰਤੀ ਉੱਤੇ ਬੁੱਧ ਧਰਮ ਦਾ ਵੀ ਪਸਾਰਾ ਹੋਇਆ ਸੀ। ਗੁਰੂ ਨਾਨਕ ਦੀ ਜੁਸਤਜੂ ਉਹਨਾਂ ਨੂੰ ਦੂਰ ਦਰਾਜ ਦੇ ਲੰਬੇ ਸਫ਼ਰਾਂ ਉੱਤੇ ਵੀ ਲੈ ਗਈ ਸੀ। ਉਹ ਮੌਜੂਦਾ ਦੌਰ ਤੇ ਬੰਗਲਾਦੇਸ਼ ਵੀ ਪਹੁੰਚੇ। ਉਹ ਸਾਰੇ ਮਜ਼ਹਬਾਂ ਦਾ ਸੰਜੋਗ ਲੱਭ ਰਹੇ ਸਨ।
ਅਸੀਂ ਹੁਣ ਪੁਰਾਤਨ ਟਾਕੇਸ਼ਵਰੀ ਦੇਵੀ ਦੇ ਮੰਦਿਰ ਜਾ ਰਹੇ ਹਾਂ, ਜਿਸ ਨੂੰ ਹਿੰਦੂ ਧਰਮ ਦੇ ਸ਼ਿਵ ਮਤ ਵਿੱਚ ਸ਼ਕਤੀ ਪੀਠ ਦਾ ਅਸਥਾਨ ਹਾਸਿਲ ਹੈ। Dhaka, the name of this city, ਇਹ ਮੰਨਿਆ ਜਾਂਦਾ ਹੈ ਕਿ ਢਾਕਾ ਦਾ ਨਾਮ ਟਾਕੇਸ਼ਵਰੀ ਦੇਵੀ ਦੇ ਨਾਮ ਉੱਤੇ ਪਿਆ। ਸੰਨ 47 ਵਿੱਚ ਵੰਡ ਤੋਂ ਬਾਅਦ ਆਬਾਦੀ ਦਾ ਮਜ਼ਹਬੀ ਬੁਨਿਆਦ ਉੱਤੇ ਤਬਾਦਲਾ ਹੋਇਆ ਤਾਂ ਹਿੰਦੂ ਆਬਾਦੀ ਦੀ ਢਾਕਾ ਤੋਂ ਹਿਜਰਤ ਹੋਈ। ਹੁਣ ਢਾਕਾ ਵਿੱਚ ਬਚ ਗਏ ਮੁੱਠੀ ਭਰ ਮੁਕਾਮੀ ਹਿੰਦੂ ਹੀ ਇਸ ਮੰਦਿਰ ਆਉਂਦੇ ਹਨ। ਜਦੋਂ ਅਸੀਂ ਮੰਦਿਰ ਵਿੱਚ ਸਾਂ, ਅਸੀਂ ਵੇਖਿਆ ਕਿ ਇੱਕ ਮੁਸਲਮਾਨ ਆਪਣੇ ਨਵੇਂ ਜੰਮੇ ਬਾਲ ਨੂੰ ਮੱਥਾ ਟਿਕਾਉਣ ਲਿਆਇਆ ਸੀ। ਇਹ ਨਜ਼ਾਰਾ ਦਿਲ ਟੁੱਬਣ ਵਾਲਾ ਸੀ। ਇਹ ਇਸ਼ਾਰਾ ਕਰਦਾ ਹੈ ਕਿ ਇੱਥੇ ਮਜ਼ਹਬਾਂ ਅਤੇ ਬਰਾਦਰੀਆਂ ਵਿਚਕਾਰ ਹਾਲੇ ਵੀ ਸਾਂਝ ਦੀਆਂ ਤੰਦਾਂ ਹਨ। ਗੁਰੂ ਨਾਨਕ ਟਾਕੇਸ਼ਵਰੀ ਮੰਦਿਰ ਦੀ ਮਜ਼ਹਬੀ ਰਹੋ ਰੀਤ ਦਾ ਜਾਇਜ਼ਾ ਲੈਣ ਅਤੇ ਸੰਗਤ ਨਾਲ ਗੋਸ਼ਟ ਕਰਨ ਲਈ ਇੱਥੇ ਆਏ। ਇੱਕ ਜ਼ਿਆਰਤੀ ਨੇ ਗੁਰੂ ਨਾਨਕ ਨੂੰ ਸਵਾਲ ਕੀਤਾ ਕਿ ਕੀ ਉਹ ਸੁਨਾਰ ਗਾਉਂ ਵੀ ਜਾਣਗੇ ਜੋ ਸੌਦਾਗਰੀ ਅਤੇ ਦੌਲਤਮੰਦੀ ਦੀ ਰਾਜਧਾਨੀ ਸੀ। ਸੁਣ ਮੁੰਦੇ ਹਰਨਾ ਕੀਏ ਗੂੜਾ ਵੈਣ ਅਪਾਰ ਪਹਿਲਾ ਵਸਤ ਸਿਆਣ ਕੈ ਤਾਂ ਕੀ ਚੈ ਵਾਪਾਰ ਦੋਹੀ ਦਿਚੈ ਦੁਰਜਨਾ ਮਿੱਤਰਾ ਕੂ ਜੈਕਾਰ ਜਿਤ ਦੋਹੀ ਸਜਨ ਮਿਲਨ ਲਹੂ ਮੁੰਦੇ ਵਿਚਾਰ ਹਿਰਨ ਨੂੰ ਕੁਦਰਤ ਨੇ ਅਜਿਹੀ ਨਿਗਾਹ ਨਾਲ ਵਰਸਾਇਆ ਹੈ ਜਿਸ ਨਾਲ ਆਲੇ ਦੁਆਲੇ ਦਾ ਵਸੀਹ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਦੀਆਂ ਅੱਖਾਂ ਕੇਂਦਰ ਬਿੰਦੂ ਉੱਤੇ ਟਿਕਦੀਆਂ ਨਹੀਂ, ਜਿਸ ਕਾਰਨ ਇਸ ਨੂੰ ਗਹਿਰਾਈ ਦਾ ਪੁਖਤਾ ਅੰਦਾਜ਼ਾ ਨਹੀਂ ਹੁੰਦਾ। ਗੁਰੂ ਨਾਨਕ ਨੇ ਹਿਰਨ ਦੀ ਨਿਗਾਹ ਦੀ ਮਿਸਾਲ ਨਾਲ ਸਮਝਾਇਆ ਕਿ ਸਾਨੂੰ ਉਸਾਰੂ ਸਾਂਝ ਦੀ ਗਹਿਰਾਈ ਉੱਤੇ ਧਿਆਨ ਧਰਨਾ ਚਾਹੀਦਾ ਹੈ ਅਤੇ ਲਾਲਸਾਵਾਂ ਦੀ ਦੁਨੀਆ ਦੇ ਵਸੀਹ ਨਜ਼ਾਰੇ ਵਿੱਚ ਭਟਕਣਾ ਨਹੀਂ ਚਾਹੀਦਾ। ਹੁਣ ਅਸੀਂ ਢਾਕਾ ਦੇ ਉੱਤਰੀ ਪਾਸੇ ਘੁਮਿਆਰਾਂ ਦੀ ਆਬਾਦੀ ਵਿੱਚ ਰੀਅਰ ਬਾਜ਼ਾਰ ਜਾ ਰਹੇ ਹਾਂ। ਲਿਖਤਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਢਾਕਾ ਦੇ ਕਿਆਮ ਦੌਰਾਨ ਗੁਰੂ ਨਾਨਕ ਇਸ ਇਲਾਕੇ ਵਿੱਚ ਰੁਕੇ ਸਨ। ਮੁਕਾਮੀ ਲੋਕਾਂ ਤੋਂ ਪੁੱਛ ਪੜਤਾਲ ਕਰਨ ਦੇ ਬਾਵਜੂਦ ਸਾਨੂੰ ਇਸ ਇਲਾਕੇ ਵਿੱਚ ਗੁਰੂ ਨਾਨਕ ਦੇ ਆਉਣ ਦੀ ਕੋਈ ਯਾਦਗਾਰ ਜਾਂ ਨਿਸ਼ਾਨੀ ਨਹੀਂ ਮਿਲੀ। ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰ ਗੁਣ ਥਿਆ। ਸਾਡਾ ਸਰੀਰ ਮਿੱਟੀ ਦੇ ਭਾਂਡੇ ਵਰਗਾ ਹੈ ਜਿਸ ਨੂੰ ਸਿਰਜਣਹਾਰ ਘੁਮਿਆਰ ਢਾਲਦਾ ਹੈ ਅਤੇ ਸੂਰਤ ਘੜਦਾ ਹੈ। ਜਦੋਂ ਇੱਕ ਵਾਰ ਭਾਂਡੇ ਦਾ ਮਕਸਦ ਪੂਰਾ ਹੋ ਜਾਂਦਾ ਹੈ ਤਾਂ ਇਹ ਮੁੜ ਮਿੱਟੀ ਹੋ ਜਾਂਦਾ ਹੈ ਤਾਂ ਜੋ ਘੁਮਿਆਰ ਇਸ ਨੂੰ ਨਵੇਂ ਸਿਰਿਓਂ ਢਾਲ ਸਕੇ। ਅਸੀਂ ਹੁਣ ਨੀਲ
ਖੇਤ ਵਿੱਚ ਗੁਰਦੁਆਰਾ ਨਾਨਕ ਸ਼ਾਹੀ ਜਾ ਰਹੇ ਹਾਂ, ਜੋ ਢਾਕਾ ਯੂਨੀਵਰਸਿਟੀ ਦੇ ਅੰਦਰ ਹੈ। ਮੁਕਾਮੀ ਰੀਤ ਮੁਤਾਬਕ ਢਾਕਾ ਦੇ ਰਾਜਾ ਨੇ ਗੁਰਦੁਆਰਾ ਨਾਨਕ ਸ਼ਾਹੀ ਲਈ 900 ਏਕੜ ਜ਼ਮੀਨ ਦਿੱਤੀ ਸੀ। ਬਾਅਦ ਵਿੱਚ ਢਾਕਾ ਯੂਨੀਵਰਸਿਟੀ ਉਸੇ ਜ਼ਮੀਨ ਉੱਤੇ ਤਾਮੀਰ ਕੀਤੀ ਗਈ। ਸਨ 1950 ਦੀਆਂ ਤਸਵੀਰਾਂ ਵਿੱਚ ਦਰਜ ਸਮਾਧਾਂ ਤੋਂ ਪਤਾ ਲੱਗਦਾ ਹੈ ਕਿ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਉਦਾਸੀ ਸੰਪਰਦਾਇ ਕਰਦਾ ਸੀ। ਇਹ ਬਰੇ ਸਗੀਰ ਦੀ 1947 ਵਿੱਚ ਵੰਡ ਤੋਂ ਪਹਿਲਾਂ ਲੋਕਾਂ ਦਾ ਮਨ ਭਾਉਂਦਾ ਸਥਾਨ ਸੀ। ਵੰਡ ਦੌਰਾਨ ਢਾਕਾ ਦੀ ਜ਼ਿਆਦਾਤਰ ਨਾਨਕ ਨਾਮ ਲੇਵਾ ਸੰਗਤ ਹਿਜਰਤ ਕਰ ਗਈ ਸੀ। ਇਸ ਤੋਂ ਬਾਅਦ ਇਮਾਰਤ ਖਸਤਾ ਹਾਲ ਹੋ ਗਈ। 1988 ਵਿੱਚ ਇਸ ਸਥਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਇਸ ਗੁਰਦੁਆਰੇ ਵਿੱਚ ਹੁਣ ਵੀ ਵਨ ਸਮੰਨੇ ਪਿਛੋਕੜ ਵਾਲੀ ਸੰਗਤ ਆਉਂਦੀ ਹੈ। ਗੁਰੂ ਨਾਨਕ ਦੇ ਢਾਕਾ ਆਉਣ ਦੀ ਯਾਦਗਾਰ ਵਜੋਂ ਗੁਰਦੁਆਰਾ ਨਾਨਕ ਸ਼ਾਹੀ 19ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਸਾਡੀ ਮੁਲਾਕਾਤ ਇੱਕ ਹਿੰਦੂ ਪਰਿਵਾਰ ਨਾਲ ਹੋਈ, ਜਿਹੜਾ ਹਰ ਐਤਵਾਰ ਨੂੰ ਗੁਰਮੁਖੀ ਸਿੱਖਣ ਲਈ ਗੁਰਦੁਆਰੇ ਆਉਂਦਾ ਹੈ, ਤਾਂ ਜੋ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਣ ਅਤੇ ਗੁਰੂ ਨਾਨਕ ਦੇ ਫਲਸਫੇ ਦੀ ਗਹਿਰਾਈ ਨੂੰ ਸਮਝ ਸਕਣ। ਤੂੰ ਪ੍ਰਭ ਦਾਤਾ ਧਨ ਮਤ ਪੂਰਾ, ਤੂੰ ਪ੍ਰਭ ਦਾਤਾ। ਅਸੀਂ ਇੱਕ ਹੋਰ ਹਿੰਦੂ ਪਰਿਵਾਰ ਨੂੰ ਮਿਲੇ, ਜਿਹੜਾ ਬਹੁਤ ਸਾਲਾਂ ਤੋਂ ਹਫ਼ਤਾਵਾਰੀ ਸੰਗਤ ਸਾਹਮਣੇ ਕੀਰਤਨ ਕਰਨ ਲਈ ਗੁਰਦੁਆਰੇ ਆਉਂਦਾ ਹੈ। ਮੈਂ ਕਿਆ ਮਾਂਗੂ थिर नाराई, मैं क्या मांगू किस थिर नाराई, हर दिगे नाम प्यारी जियो, हर दिगे नाम। ਅਸੀਂ ਇੱਕ ਮੁਸਲਮਾਨ ਮਾਂ ਧੀ ਦੀ ਜੋੜੀ ਨੂੰ ਵੀ ਮਿਲੇ, ਜੋ ਬਾਕਾਇਦਾ ਗੁਰਦੁਆਰੇ ਆਉਂਦੀ ਹੈ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਅਤੇ ਉਹਨਾਂ ਦੇ ਵਹਿਦਤ ਦੇ ਸੁਨੇਹੇ ਨਾਲ ਸਾਂਝ ਦਾ ਅਹਿਸਾਸ ਹੁੰਦਾ ਹੈ। ਮੇਰਾ ਨਾਮ ਗੁਲਸ਼ਨ ਹੈ। ਮੈਂ ਮੁਸਲਿਮ ਪਰਿਵਾਰ ਤੋਂ ਹਾਂ। ਲੋਕ ਮੈਨੂੰ ਪਿਆਰ ਨਾਲ ਸਿਮਰਨ ਕਹਿੰਦੇ ਹਨ। ਮੈਂ, ਮੇਰੇ ਮਾਪੇ ਅਤੇ ਮੇਰੇ ਭਾਈ ਗੁਰੂ ਨਾਨਕ ਸ਼ਾਹੀ ਆਉਂਦੇ ਹਾਂ ਸ਼ਾਹੀ ਮੈਂ ਆਤਾ ਹੂੰ ਅਤੇ ਮੈਨੂੰ ਇੱਥੇ ਆਉਣਾ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਗੁਰੂ ਨਾਨਕ ਜੀ ਨੇ ਕਿਹਾ ਹੈ, ਕੌਣ ਮੁਸਲਿਮ, ਕੌਣ ਹਿੰਦੂ, ਕੌਣ ਬ੍ਰਾਹਮਣ, ਕੌਣ ਈਸਾਈ, ਇੱਥੇ ਕੋਈ ਫਰਕ ਨਹੀਂ ਹੈ। ਇੱਥੇ ਹਰ ਧਰਮ ਦੇ ਲੋਕ ਆਉਂਦੇ ਰਹਿੰਦੇ ਹਨ। ਗੁਰੂ ਨਾਨਕ ਤਾਂ ਸਾਡੇ ਮੱਕੇ ਵੀ ਗਏ ਸਨ। हमारा एक है मक्का, वो गुरु नानक वहाँ पे भी गया है। ਪਾਰਸ਼ ਲਾਲ ਬੇਗੀ ਗੁਰੂ ਨਾਨਕ ਦੇ ਨਾਮ ਲੇਵਾ ਹਨ ਅਤੇ ਇਸ ਵੇਲੇ ਗੁਰਦੁਆਰਾ ਨਾਨਕ ਸ਼ਾਹੀ ਦੇ ਪ੍ਰਧਾਨ ਹਨ। ਸਾਨੂੰ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। उनका ਮੈਸੇਜ ਇਹੀ ਹੈ, ਉਹਨਾਂ ਦਾ ਸੁਨੇਹਾ ਸੀ ਕਿ ਦੁਨੀਆ ਵਿੱਚ ਧਰਮ ਨੂੰ ਲਿਬਾਸ ਵਿੱਚੋਂ ਨਾ ਦੇਖੋ, ਕਿਉਂਕਿ ਲਿਬਾਸ ਬੇਮਾਨਾ ਹੈ। ਜੇ ਮੈਂ ਟੋਪੀ ਪਾਈ ਤਾਂ ਮੈਂ ਮੁਸਲਮਾਨ ਹੋ ਗਿਆ, ਜੇ ਮੈਂ ਜਨੇਊ ਪਾ ਲਿਆ ਤਾਂ ਮੈਂ ਹਿੰਦੂ ਹੋ ਗਿਆ। ਅਜਿਹਾ ਕੁਛ ਨਹੀਂ, ਸਭ ਖੁਦਾ ਦੇ ਬੰਦੇ ਨੇ। ਉਹਨਾਂ ਨੇ ਇਹੀ ਸਮਝਾਉਣ ਲਈ ਖੁਦਾ ਦਾ ਹੀ ਇਸਤੇਮਾਲ ਕੀਤਾ। ਇੱਥੇ ਆਉਣ ਵਾਲਾ ਹਰ ਤੀਜਾ ਮਨੁੱਖ ਮੁਸਲਮਾਨ ਹੈ। ਉਹ ਸਾਡੇ ਨਾਲ ਬੈਠ ਕੇ ਸੰਗਤ ਵਿੱਚ ਲੰਗਰ ਛਕਦੇ ਹਨ। ਹਰ ਐਤਵਾਰ ਨੂੰ ਢਾਕਾ ਯੂਨੀਵਰਸਿਟੀ ਦੇ ਮੁਸਲਮਾਨ ਵਿਦਿਆਰਥੀ ਨਾਨਕ ਸ਼ਾਹੀ ਗੁਰਦੁਆਰੇ ਦੇ ਲੰਗਰ ਵਿੱਚ ਆਉਂਦੇ ਹਨ। ਜਿਹੜੀ ਰੀਤ ਦਾ ਬੀਜ ਗੁਰੂ ਨਾਨਕ ਨੇ ਫਾਰੂਕਾਬਾਦ ਪਾਕਿਸਤਾਨ ਵਿੱਚ ਬੀਜਿਆ ਸੀ, ਉਹ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਜਿਉਂਦੀ ਹੈ। ਪਰੇਸ਼ ਲਾਲ ਬੇਗੀ ਦੀ ਨਿਗਰਾਨੀ ਵਿੱਚ ਵਿਦੇਸ਼ੀ ਸਿੱਖ ਸੰਗਤ ਦੀ ਇਮਦਾਦ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਇਤਿਹਾਸਕ ਬੀੜਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਬੀੜਾਂ ਦਾ 1970ਵਿਆਂ ਦੇ ਸਿਆਸੀ ਕਲੇਸ਼ ਦੌਰਾਨ
ਨੁਕਸਾਨ ਹੋ ਗਿਆ ਸੀ। ਗੁਰੂ ਨਾਨਕ ਦੇ ਵਹਿਦਤ ਦੇ ਸੁਨੇਹੇ ਮੁਤਾਬਕ ਨਾਨਕ ਸ਼ਾਹੀ ਗੁਰਦੁਆਰੇ ਦਾ ਮਜ਼ਹਬੀ ਇਤਫਾਕ ਆਸ ਜਗਾਉਂਦਾ ਹੈ ਕਿ ਆਉਣ ਵਾਲਾ ਸਮਾਂ ਸਮਾਜਿਕ ਏਕੇ ਵਾਲਾ ਹੋਵੇਗਾ। ਬੰਗਲਾਦੇਸ਼ ਵਿੱਚ ਢਾਕਾ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਬ੍ਰਹਮਪੁੱਤਰਾ ਨਦੀ ਵਿੱਚ ਕਿਸ਼ਤੀ ਰਾਹੀਂ ਟੁਬਰੀ ਦਾ ਸਫ਼ਰ ਕੀਤਾ, ਜੋ ਇਸ ਵੇਲੇ ਇੰਡੀਆ ਦੇ ਸੂਬੇ ਆਸਾਮ ਵਿੱਚ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰ ਇੰਡੀਆ ਬੰਗਲਾਦੇਸ਼ ਦੀ ਸਰਹੱਦ ਕੁਝ ਤਹਿ ਨਾਕਿਆਂ ਤੋਂ ਹੀ ਪਾਰ ਕੀਤੀ ਜਾ ਸਕਦੀ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਬੰਗਲਾਦੇਸ਼ ਤੋਂ ਇੰਡੀਆ ਗਏ ਅਤੇ ਟੁਬਰੀ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। During the times of ਗੁਰੂ ਨਾਨਕ ਦੇ ਸਮੇਂ ਵਿੱਚ ਗੋਲਪਾਰਾ, ਕੂਚ ਬਿਹਾਰ ਅਤੇ ਬੰਗਲਾਦੇਸ਼ ਦੇ ਰੰਗਪੁਰ ਦੇ ਇਲਾਕਿਆਂ ਦਾ ਨਾਮ ਕਾਮਰੂਪ ਸੀ। ਇਨ੍ਹਾਂ ਇਲਾਕਿਆਂ ਵਿੱਚ ਤਾਂਤਰਿਕ ਪੂਜਾ ਹੁੰਦੀ ਸੀ। tantric worship practices. ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਟੁਬਰੀ ਵਿੱਚ ਬ੍ਰਹਮਪੁੱਤਰਾ ਨਦੀ ਦੇ ਕੰਢੇ ਕਿਆਮ ਕੀਤਾ। This ਇਹ Gurdwara ਗੁਰਦੁਆਰਾ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਟੁਬਰੀ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਹ ਗੁਰੂ ਤੇਗ ਬਹਾਦਰ ਦੇ ਇਸ ਸਥਾਨ ਉੱਤੇ ਆਉਣ ਦੀ ਵੀ ਯਾਦਗਾਰ ਹੈ। the 9th Nanak. ਬਹੁਤ ਸਾਰੇ ਤੀਰਥ ਅਸਥਾਨ ਦੀ ਜ਼ਿਆਰਤ ਦੇ ਤਜਰਬੇ ਬਾਰੇ ਵਿਚਾਰ ਕਰਦੇ ਹੋਏ ਗੁਰੂ ਨਾਨਕ ਨੇ ਬ੍ਰਹਮਪੁੱਤਰਾ ਦੇ ਕੰਢੇ ਇਹ ਸ਼ਬਦ ਗਾਇਆ। ਸੰਤ ਜਨਾ ਮੇਲ ਸੰਗਤੀ ਗੁਰਮੁਖ ਤੀਰਥ ਹੋਏ 68 ਤੀਰਥ ਮਜਨਾ ਗੁਰ ਦਰਸ ਪ੍ਰਾਪਤ ਹੋਏ। ਤੀਰਥ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਮਾਇਨਾ ਚੌਰਾਹਾ ਹੈ। ਇਹ ਆਤਮ ਪਰਚੋਲ ਰਾਹੀਂ ਆਪਣੇ ਆਪ ਨੂੰ ਤਬਦੀਲ ਕਰਨ ਦੀ ਤਸ਼ਬੀਹ ਹੈ। ਰੋਸ਼ਨ ਖਿਆਲ ਲੋਕਾਂ ਨਾਲ ਰਾਬਤਾ ਇਸ ਤਬਦੀਲੀ ਦਾ ਫੈਸਲਾ ਕੁਨ ਸਰੋਤ ਬਣਦਾ ਹੈ। ਇਸ ਲਈ ਤੀਰਥ ਦਾ ਮਾਇਨਾ ਸਿਰਫ ਮਜ਼ਹਬੀ ਅਸਥਾਨ ਦਾ ਫੇਰਾ ਪਾਉਣਾ ਨਹੀਂ ਹੈ, ਸਗੋਂ ਹਨੇਰੇ ਨੂੰ ਚਾਕ ਕਰਨ ਲਈ ਰੂਹਾਨੀ ਵਿਵੇਕ ਹਾਸਲ ਕਰਨਾ ਹੈ। ਟੁਬਰੀ ਦੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਇਤਿਹਾਸਕ ਬੀੜਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਟੁਬਰੀ ਤੋਂ ਬ੍ਰਹਮਪੁੱਤਰਾ ਨਦੀ ਵਿੱਚ ਕਿਸ਼ਤੀ ਰਾਹੀਂ ਗੁਵਾਹਾਟੀ ਦਾ ਸਫ਼ਰ ਕੀਤਾ। ਇਸ ਇਲਾਕੇ ਨੂੰ ਉਸ ਵੇਲੇ ਕਾਮਰੂਪ ਕਹਿੰਦੇ ਸਨ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਟੁਬਰੀ ਤੋਂ ਗੁਵਾਹਾਟੀ ਜਾ ਰਹੇ ਹਾਂ। ਜਦੋਂ ਗੁਰੂ ਨਾਨਕ ਗੁਵਾਹਾਟੀ ਆਏ ਸਨ ਤਾਂ ਉਸ ਵੇਲੇ ਇਸ ਸ਼ਹਿਰ ਦਾ ਨਾਮ ਪ੍ਰਯਾਗ ਜੋਤਿਸਪੁਰ ਸੀ। 15ਵੀਂ ਸਦੀ ਵਿੱਚ ਕਾਮਰੂਪ ਇਲਾਕੇ ਦੀ ਕੋਚੀ ਬਰਾਦਰੀ ਤੰਤਰਿਕ ਅਮਲਾਂ ਵਿੱਚ ਗ੍ਰਸਤ ਸੀ, ਜਿਸ ਵਿੱਚ ਕਾਲਾ ਜਾਦੂ ਸ਼ਾਮਿਲ ਹੈ।
ਉਹ ਨਾਰੀ ਸ਼ਕਤੀ ਦੀ ਪੂਜਾ ਕਰਦੇ ਸਨ ਅਤੇ ਕਾਮਖਿਆ ਉਹਨਾਂ ਦੀ ਦੇਵੀ ਸੀ। ਹੁਣ ਅਸੀਂ ਗੁਵਾਹਾਟੀ ਵਿੱਚ ਕਾਮਖਿਆ ਮੰਦਿਰ ਜਾ ਰਹੇ ਹਾਂ। Located within the city, ਸ਼ਹਿਰ ਵਿੱਚ ਨੀਲਾਚਲ ਪਹਾੜੀ ਉੱਤੇ ਕਾਮਖਿਆ ਮੰਦਿਰ ਹੈ। ਇਹ ਸ਼ਕਤੀ ਦਾ ਮੰਦਿਰ ਹੈ ਜਿੱਥੇ ਤੰਤਰਿਕ ਪੂਜਾ ਹੁੰਦੀ ਹੈ। ਕਾਮ ਰੂਪ ਵਿੱਚ ਜਦੋਂ ਭਾਈ ਮਰਦਾਨਾ ਖਾਣਾ ਲੈਣ ਗਏ ਤਾਂ ਕਾਮਖਿਆ ਦੇਵੀ ਦੀਆਂ ਪੈਰੋਕਾਰ ਮੁਕਾਮੀ ਔਰਤਾਂ ਨੇ ਤੰਤਰਿਕ ਸ਼ਕਤੀਆਂ ਰਾਹੀਂ ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ। ਜਨਮ ਸਾਖੀ ਲਿਖਤਾਂ ਅਤੇ ਕਲਾਕਿਰਤਾਂ ਵਿੱਚ ਦਰਸਾਇਆ ਗਿਆ ਹੈ ਕਿ ਉਹਨਾਂ ਨੇ ਭਾਈ ਮਰਦਾਨਾ ਨੂੰ ਭੇੜੂ ਵਿੱਚ ਤਬਦੀਲ ਕਰ ਦਿੱਤਾ। ਮੇਰਾ ਨਿੱਜੀ ਵਿਚਾਰ ਹੈ ਕਿ ਉਹਨਾਂ ਔਰਤਾਂ ਨੇ ਭਾਈ ਮਰਦਾਨਾ ਦੀ ਸੂਰਤ ਭੁਲਾ ਦਿੱਤੀ ਅਤੇ ਉਹਨਾਂ ਦੀ ਹਾਲਤ ਭੇੜੂ ਵਰਗੀ ਹੋ ਗਈ। ਇਹ ਕਲਾਕਿਰਤਾਂ ਉਸ ਮਨੁੱਖ ਨੂੰ ਤਸ਼ਬੀਹੀ ਰੂਪ ਵਿੱਚ ਪੇਸ਼ ਕਰਦੀਆਂ ਹਨ ਜੋ ਬੁਰਾਈ ਦੇ ਅਸਰ ਹੇਠ ਆਪਣੀ ਸੁੱਧ-ਬੁੱਧ ਗੁਆ ਚੁੱਕਿਆ ਹੈ। ਗੁਰੂ ਨਾਨਕ ਨੇ ਅੰਦਾਜ਼ਾ ਲਗਾਇਆ ਕਿ ਭਾਈ ਮਰਦਾਨਾ ਕਿਸੇ ਮੁਸ਼ਕਲ ਵਿੱਚ ਹਨ ਅਤੇ ਆਪ ਉਹਨਾਂ ਨੂੰ ਲੱਭਣ ਚੱਲ ਪਏ। ਉਹਨਾਂ ਔਰਤਾਂ ਨੇ ਗੁਰੂ ਨਾਨਕ ਨੂੰ ਵੀ ਰਿਝਾਉਣ ਦਾ ਉਪਰਾਲਾ ਕੀਤਾ, ਪਰ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ। ਗੁਰੂ ਨਾਨਕ ਨੇ ਉਹਨਾਂ ਨੂੰ ਮੰਦਾ ਨਹੀਂ ਬੋਲਿਆ, ਸਗੋਂ ਆਪਣੇ ਗਾਇਨ ਰਾਹੀਂ ਉਹਨਾਂ ਨੂੰ ਆਪਣੀਆਂ ਸੋਚਾਂ ਵਿੱਚ ਤਬਦੀਲੀ ਲਿਆਉਣ ਦੀ ਪ੍ਰੇਰਨਾ ਕੀਤੀ। ਕਰਨੀ ਕਾਮਣ ਜੇ ਥੀਐ, ਜੇ ਮਨ ਤਾਗਾ ਹੋਏ, ਮਾਨਕ ਮੁਲ ਨਾ ਪਾਇ, ਲੀਜੈ ਚਿਤ ਪਰੋਏ, ਰਾਤ ਸਾਈ ਨਾ ਜੁਲਾ, ਆਖਾਂ ਅਮੜੀਆ ਤੈ ਸਹਿ ਨਾਲ ਅਕੂਆਣਾ, ਕਿਉਂ ਥੀਵੈ ਕਰ ਵਾਸ, ਨਾਨਕੇ ਕੀ ਬਾਰਾ ਦੂਜਾ ਨਾਹੀ ਕੋਇ, ਤੈਸੇ ਲੱਗੀ ਜੇ ਰਹਿ, ਪੀ ਸੋਰਾ ਵੈ ਸੋਏ, ਗੁਰੂ ਨਾਨਕ ਨੇ ਆਖਿਆ ਕਿ ਸਦਗੁਣੀ ਸੋਚ ਉੱਤੇ ਬਦਬਖਤੀ ਦਾ ਅਸਰ ਨਹੀਂ ਹੁੰਦਾ। ਉਹ ਅੰਮ੍ਰਿਤ ਰੂਪੀ ਗੁਣਾਂ ਦੇ ਸਾਥ ਦਾ ਆਨੰਦ ਮਾਣਦੇ ਹਨ। ਉਹਨਾਂ ਔਰਤਾਂ ਨੂੰ ਗੁਰੂ ਨਾਨਕ ਦੀ ਸ਼ਰਾਫਤ ਵਾਲੀ ਸੋਚ ਦਾ ਥਾਂ ਨਾ ਪਿਆ। ਉਹਨਾਂ ਨੇ ਗੁਰੂ ਨਾਨਕ ਨੂੰ ਗਾ ਕੇ ਆਪਣੇ ਜਾਦੂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਅਸਰ ਨਹੀਂ ਹੋਇਆ। ਨਾਕਾਮਯਾਬੀ ਤੋਂ ਬਾਅਦ ਉਹਨਾਂ ਔਰਤਾਂ ਨੇ ਲਾਲਚ ਦਾ ਦਾਅ ਅਜਮਾਉਣ ਲਈ ਸੌਗਾਤਾਂ ਪੇਸ਼ ਕੀਤੀਆਂ। ਗੁਰੂ ਨਾਨਕ ਉਹਨਾਂ ਦੇ ਜਾਦੂ ਦੇ ਅਸਰ ਵਿੱਚ ਨਹੀਂ ਆਏ ਅਤੇ ਆਪਣੇ ਅਸੂਲਾਂ ਉੱਤੇ ਦ੍ਰਿੜ ਰਹੇ। ਉਹਨਾਂ ਗਾਇਆ, ਤਲ ਮਦੀਰੇ ਕੱਟ ਕੇ ਕਾਟ, ਢੋਲਕ ਦੁਨੀਆ ਵਾਜੈ ਵਾਜ,
नरद नाचै कल का भाव जति सती कै राख पाओ नानक नाम विटो कुर्बान अंधी दुनिया साहिब जान साहिब जान साहिब जान। ਚੰਚਲ ਮਨ ਲਾਲਸਾਵਾਂ ਦੀ ਤਾਲ ਉੱਤੇ ਨੱਚਦਾ ਹੈ। ਵਹਿਦਤ ਦੇ ਸਦੀਵੀ ਸੱਚ ਦੀ ਥਾਂ ਪਾ ਕੇ ਹੀ ਸੰਤੋਖ ਮਿਲ ਸਕਦਾ ਹੈ। ਹਾਲਾਤ ਨਾਲ ਖਿਆਲ ਬਣਦੇ ਹਨ ਜੋ ਮਨ ਨੂੰ ਖਸੂਸੀ ਵਿਹਾਰ ਕਰਨ ਲਈ ਢਾਲਦੇ ਹਨ। ਜੇ ਬੰਦ ਖਲਾਸੀ ਦਾ ਇਜ਼ਹਾਰ ਸਮਝ ਵਿੱਚ ਪੈ ਜਾਵੇ ਤਾਂ ਇਸ ਨਾਲ ਸ਼ਖਸੀਅਤ ਦਾ ਵਿਕਾਸ ਕਰਨ ਵਾਲੇ ਫੈਸਲਾ ਕੁਨ ਖਿਆਲ ਪੈਦਾ ਹੋ ਸਕਦੇ ਹਨ। ਗੁਰੂ ਨਾਨਕ ਦੇ ਵਿਵੇਕ ਭਰਪੂਰ ਸ਼ਬਦ ਸੁਣ ਕੇ ਗੁੰਮਰਾਹ ਹੋਈਆਂ ਔਰਤਾਂ ਦੀਆਂ ਗਲਤ ਫਹਿਮੀਆਂ ਦੂਰ ਹੋ ਗਈਆਂ। ਮੈਂ ਜਾਣਦਾ ਹਾਂ ਕਿ ਅਸੀਂ ਸਭ ਚੰਗਿਆਈ ਦੇ ਸਦਗੁਣਾਂ ਨਾਲ ਪੈਦਾ ਹੋਏ ਹਾਂ, ਪਰ ਮੈਂ ਦੁਬਿਧਾ ਵਿੱਚ ਰਹਿੰਦਾ ਹਾਂ। ਮੈਂ ਪਦਾਰਥ ਦੀ ਲਾਲਸਾ ਅਤੇ ਕਾਮਨਾਵਾਂ ਵਿੱਚ ਫਸਿਆ ਰਹਿੰਦਾ ਹਾਂ। ਮੈਂ ਇਹਨਾਂ ਤੋਂ ਮੁਕਤ ਕਿਵੇਂ ਹੋ ਸਕਦਾ ਹਾਂ? कानक कामिनी हेत गवारा दुबिदा ला